ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦਾ ਇਹ ਜਿਹੜਾ ਇੱਕ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਇਸ ਦੇ ਵਿੱਚ ਜਿਹੜੇ ਜੀ ਆਪਾਂ ਗੱਲਬਾਤ ਆ ਉਹ ਜਿਹੜੀ ਕਰਨੀ ਹੈਗੀ ਆ ਕੀ ਕੁਛ ਇਸ ਟਾਈਮ ਕੋਵਿਡ ਨੂੰ ਲੈ ਕੇ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਸੋ ਉਸ ਦੇ ਬਾਰੇ ਜਿਹੜੀ ਉਹ ਆਪਣੀ ਗੱਲਬਾਤ ਰਹੇਗੀ ਤੇ ਇਸ ਗੱਲਬਾਤ ਦੇ ਵਿੱਚ ਆਪਣੇ ਨਾਲ ਇਸ ਮੌਕੇ ਜੁੜ ਚੁੱਕੇ ਹੋਏ ਨੇ ਜਕਾਰਾ ਮੂਵਮੈਂਟ ਤੋਂ ਨਵਦੀਪ ਕੌਰ। ਨਵਦੀਪ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਕੋਵਿਡ ਦੇ ਬਾਰੇ ਆਪਾਂ ਅਪਡੇਟਸ ਪਹਿਲੋਂ ਵੀ ਆਪਣੇ ਸਰੋਤਿਆਂ ਨੂੰ ਰੋਜ਼ਾਨਾ ਜਿਹੜੀਆਂ ਦੱਸਦੇ ਆ ਰਹੇ ਹਾਂ। ਸੋ ਅੱਜ ਜਿਹੜੇ ਜਕਾਰਾ ਮੂਵਮੈਂਟ ਤੋਂ ਆਪਾਂ ਨੂੰ ਇਸ ਦੇ ਬਾਰੇ ਹੋਰ ਕੀ ਕੁਛ ਉਪਰਾਲੇ ਚੱਲ ਰਹੇ ਆ, ਖਾਸ ਕਰਕੇ ਟੈਸਟਿੰਗ ਨੂੰ ਲੈ ਕੇ ਜਾਂ ਹੋਰ ਕਈ ਚੀਜ਼ਾਂ ਨੂੰ ਲੈ ਕੇ ਇਹ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਉਹ ਆਪਣੇ ਨਾਲ ਇਹ ਦੱਸਣਗੇ। ਸੋ ਨਵਦੀਪ ਆਪਾਂ ਜੇ ਸ਼ੁਰੂਆਤ ਕਰਦੇ ਜਾਈਏ, ਆંકੜੇ ਕੀ ਦੱਸ ਰਹੇ ਨੇ ਇਸ ਮੌਕੇ, ਕੀ ਨੰਬਰਸ ਹੈਗੇ ਨੇ? ਹਾਂਜੀ, ਸੋ ਇਸ ਪਿਛਲੇ ਹਫਤੇ ਆਪਣੇ ਜੇ ਦੇਖਿਆ ਜਾਈਏ ਆਪਣੇ ਸਾਰਾ ਕੈਲੀਫੋਰਨੀਆ ਆਲਮੋਸਟ ਪਰਪਲ ਟੀਅਰ ਚ ਆ ਗਿਆ, ਜੋ ਕਿ ਹਾਈਐਸਟ ਨੰਬਰਸ ਹੋਣ ਰਹੇ ਆ ਕੈਲੀਫੋਰਨੀਆ। ਸੋ ਸ਼ਟ ਡਾਊਨ ਹੋਣ ਰਿਹਾ ਆ, ਆਲਮੋਸਟ ਸਾਰਾ ਕੈਲੀਫੋਰਨੀਆ ਸ਼ਟ ਡਾਊਨ ਹੈ ਇਸ ਵਕਤ ਇਨ ਟਰਮਸ ਆਫ ਲਾਈਕ ਕਿ ਕਰਫਿਊ ਲੱਗਾ ਆ 10 ਵਜੇ ਤੋਂ ਸਵੇਰ ਦੇ 5 ਵਜੇ ਤੱਕ ਕੋਈ ਜਣਾ ਕਿਤੇ ਦਾ ਇਕੱਠੇ ਨਹੀਂ ਹੋ ਸਕਦੇ। lot of ਜਿਹੜੇ ਡਾਈਨ ਇਨ ਰੈਸਟੋਰੈਂਟਸ ਆ ਉਹ ਬੰਦ ਕੀਤੇ ਗਏ ਆ। ਬਾਕੀ ਸਾਰਾ ਕੁਛ ਏਦਾਂ ਸਭ ਕੁਛ ਘੱਟ ਆ। ਤੇ ਇਸ ਵਕਤ ਜਿਹੜੇ ਨੰਬਰ ਆ the past 7 days ਵਿੱਚ increase per day ਆਪਣੇ ਫ੍ਰੈਸਨੋ ਕਾਉਂਟੀ ਚ per day ਹੈਗੇ ਆ 337 cases per day ਆਉਣ ਰਹੇ ਆ ਪਿਛਲੇ 7 ਦਿਨਾਂ ਚੋਂ ਐਵਰੇਜ ਨੰਬਰ। ਤੇ ਇਹ 71% increase ਹੋਇਆ 2 ਹਫ਼ਤੇ ਪਹਿਲਾਂ ਤੋਂ। ਸੋ ਇਹ ਕਾਫੀ ਵੱਡਾ ਜੰਪ ਆ। ਤੇ ਆਪਣੇ ਹੁਣ ਹਸਪੀਟਲਸ ਵੀ ਕਾਫੀ ਫੁੱਲ ਹੋਣ ਰਹੇ ਆ। ਕਿ ਆਪਣੇ ਜਿਹੜੀ ਡੈਥ ਪਰ ਡੇ ਆ ਉਹ 1.4 ਆਪਣੇ ਫ੍ਰੈਸਨੋ ਕਾਉਂਟੀ ਦੀ ਸਿਰਫ ਗੱਲ ਕਰਦੇ ਮੈਂ 1.4 deaths per day ਹੋਣ ਡੀਆਂ ਆ ਸੋ ਆਪਣੇ ਕਾਫੀ ਨੰਬਰ ਵਧੇ ਆ। ICU ਚ ਆਪਣੇ 53 ਇਸ ਵਕਤ, ਐਕਚੁਅਲੀ 2 ਦਿਨ ਪਹਿਲਾਂ ਦੀ ਗੱਲ 53 ICU ਚ ਆ, ਪਰ ਟੋਟਲ ਹਸਪੀਟਲ ਚ ਕੋਵਿਡ ਕਰਕੇ 278 ਪੇਸ਼ੈਂਟਸ ਆ ਇਸ ਵਕਤ ਆਪਣੇ ਫ੍ਰੈਸਨੋ ਕਾਉਂਟੀ ਚ। ਜੀ ਸੋ ਇਹ ਇੱਕ ਕਾਉਂਟੀ ਦੀ ਆ। ਸੋ ਕਈ ਕਾਉਂਟੀਜ਼ ਦੇ ਵਿੱਚ ਇਸ ਤੋਂ ਵੀ ਜਿਹੜੇ ਮਾੜੇ ਹਾਲਾਤ ਨੇ। ਚਲੋ ਫ੍ਰੈਸਨੋ ਕਾਉਂਟੀ ਆਪਾਂ ਦੇਖਦੇ ਹਾਂ, ਪਰ ਇਹਦੇ ਤੋਂ ਜ਼ਿਆਦਾ ਪਾਪੂਲੇਸ਼ਨ ਵਾਲੀਆਂ ਹੋਰ ਕਾਉਂਟੀਜ਼ ਚਾਹੇ ਔਰੇਂਜ ਆ, LA ਆ, ਸੈਂਟਾ ਕਲਾਰਾ ਆ, ਇੱਦਾਂ ਦੀਆਂ ਕਾਉਂਟੀਜ਼ ਦੇ ਵਿੱਚ ਕਾਫੀ ਜ਼ਿਆਦਾ ਹਾਲਾਤ ਚੰਗੇ ਜਿਹੜੇ ਉਹ ਨਹੀਂ ਹੈਗੇ। ਅਤੇ ਬਾਕੀ ਜਿਹੜਾ ਕਰਫਿਊ ਆ ਉਸਨੂੰ ਆਈ ਡੋਂਟ ਨੋ ਲੋਕ ਮੰਨਦੇ ਜਾਂ ਨਹੀਂ ਮੰਨਦੇ। ਉਹ ਤਾਂ ਕਾਫੀ ਸ਼ੈਰਿਫ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਅਸੀਂ ਇਨਫੋਰਸ ਨਹੀਂ ਕਰਨਾ। ਉਹ ਲੋਕਾਂ ਨੂੰ ਬੇਸਿਕਲੀ ਉਹਨਾਂ ਨੇ ਵੋਲੰਟੀਅਰਲੀ ਰੱਖ ਦਿੱਤਾ ਵੀ ਤੁਸੀਂ ਭਾਈ ਮੰਨ ਜਾਓ ਤਾਂ ਬੈਟਰ ਜਿਹੜਾ ਉਹ ਹੈਗਾ ਆ ਘੱਟ ਆਓ ਜਾਓ, ਤਾਂ ਜੋ ਇਸ ਦੇ ਵਿੱਚ ਇਸ ਦੇ ਵਧਣ ਦਾ ਜਿਹੜਾ ਆ ਉਹ ਖਤਰਾ ਜਿਹੜਾ ਉਹ ਘਟੇ। ਰੀਸੈਂਟਲੀ ਲਾਸਟ ਇਹ ਜਿਹੜਾ ਵੀਕ ਆ ਥੈਂਕਸ ਗਿਵਿੰਗ ਦਾ ਵੀਕ ਆ, CDC ਕਹਿੰਦਾ ਸੀਗਾ ਵੀ ਭਾਈ ਘੱਟ ਜਿਹੜਾ ਘੁੰਮਿਓ ਫਿਰਿਓ, ਪਰ ਇਸ ਦੇ ਬਾਵਜੂਦ ਲੋਕਾਂ ਨੇ ਕਾਫੀ ਜ਼ਿਆਦਾ ਜਿਹੜਾ ਇਸ ਦੇ ਵਿੱਚ ਟਰੈਵਲ ਕੀਤਾ ਹੈਗਾ ਆ। ਸੋ ਥੈਂਕਸ ਗਿਵਿੰਗ ਗੈਦਰਿੰਗ ਨੂੰ ਲੈ ਕੇ ਬਹੁਤ ਸਾਰੇ ਹੈਲਥ ਐਕਸਪਰਟ ਜਿਹੜੇ ਉਹ ਡਰੇ ਹੋਏ ਨੇ ਵੀ ਇਸ ਦੇ ਕਰਕੇ ਕਾਫੀ ਵੱਡਾ ਜਿਹੜਾ ਉਹ ਸਰਜ ਆ ਉਹ ਆ ਸਕਦਾ ਆ। ਸੋ ਕੀ ਤੁਸੀਂ ਇਸ ਦੇ ਬਾਬਤ ਕਹਿਣਾ ਚਾਹੁੰਦੇ ਆ? ਕੀ ਇਸ ਦੇ ਬਾਰੇ ਗੱਲਬਾਤ ਹੈਗੀ ਆ ਵੀ ਥੈਂਕਸ ਗਿਵਿੰਗ ਜਿਹੜੀਆਂ ਗੈਦਰਿੰਗਸ 'ਚ ਜਿਹੜੇ ਲੋਕਾਂ ਨੇ ਸ਼ੁਮਾਰ ਕੀਤਾ ਸੀ, ਜਿਹੜੇ ਇੱਕ ਦੂਜੇ ਨੂੰ ਮਿਲ ਕੇ ਆਏ ਸੀਗੇ? ਹਾਂਜੀ, ਸੋ ਆਪਾਂ ਜਿਨ੍ਹਾਂ ਨੇ ਵੀ ਗੈਦਰਿੰਗਸ ਕੀਤੀਆਂ, ਟਰੈਵਲ ਕੀਤਾ ਆ ਥੈਂਕਸਗਿਵਿੰਗ ਲਈ, ਔਰ ਥੈਂਕਸਗਿਵਿੰਗ ਦੇ ਫਰਾਈਡੇ ਜਿਹੜਾ ਉਹ ਤੋਂ ਬਾਅਦ ਇੱਕ ਦਿਨ ਸ਼ਾਪਿੰਗ ਜੇ ਤੁਸੀਂ ਗਏ ਆ ਇਨ ਪਰਸਨ, ਰਾਈਟ, ਹੈ ਨਾ। ਸੋ ਬਹੁਤ ਨੈਸੈਸਰੀ ਆ ਕਿ ਤੁਸੀਂ ਕੁਆਰੰਟਾਈਨ ਕਰੋ। ਬਿਕਾਜ਼ ਮੈਂ ਦੱਸਣਾ ਚਾਹੁੰਦੀ ਕਿ ਜਿੱਦਾਂ ਹੁਣ ਆਪਾਂ ਜਦੋਂ ਜਾਂਦੇ ਆ ਬਾਹਰ ਤਾਂ ਅਗਲੇ ਦਿਨ ਆਪਾਂ ਆ ਕੇ ਟੈਸਟ ਕਰ ਲੈਂਦੇ ਆ, ਰਾਈਟ। ਯੂਜੂਅਲੀ ਸੈਕਿੰਡ ਡੇ ਜਾ ਕੇ ਜਦ ਵੀ ਆਪਾਂ ਲੱਗੇ ਕਿ ਕੋਈ ਜਾਣਾ ਆਪਾਂ ਐਕਸਪੋਜ਼ਡ ਹੋ ਗਏ ਹੋਣਗੇ ਜਾਂ ਫਿਰ ਗੈਦਰਿੰਗ ਚ ਗਏ ਆ ਤਾਂ ਆਪਾਂ ਨੈਕਸਟ ਦਿਨ ਜਾ ਕੇ ਟੈਸਟਿੰਗ ਕਰਾਉਣ ਚੱਲ ਜਾਂਦੇ ਆ। ਪਰ ਉਹਦਾ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ, ਬਿਕਾਜ਼ ਕੋਵਿਡ ਨੂੰ ਕਿਉਂਕਿ ਜਿਹੜਾ ਟੈਸਟ ਆ ਉਹ ਡਿਟੈਕਟ ਨਹੀਂ ਕਰਦਾ ਹੈਗਾ ਅਗਲੇ ਦਿਨ, ਰਾਈਟ। ਕੋਵਿਡ ਨੂੰ ਚੰਗੀ ਤਰ੍ਹਾਂ ਤੁਹਾਡੀ ਬਾਡੀ ਚ ਫੈਲਣ ਦੀ ਲੋੜ ਆ ਕਿ ਉਹ ਟੈਸਟ ਵਿੱਚ ਡਿਟੈਕਟ ਹੋ ਸਕੇ। ਸੋ ਜਿਹੜਾ ਵਕਤ ਹੈਗਾ ਆ ਕਿ ਆਪਣੇ ਜਦ ਤੁਸੀਂ
ਕੋਵਿਡ ਦੇ ਸੰਪਰਕ ਕਿਸੇ ਨੂੰ ਏਦਾਂ ਮਿਲੇ ਆ, ਐਕਸਪੋਜ਼ ਹੋਏ ਆ, ਕੋਵਿਡ ਨੂੰ ਐਕਸਪੋਜ਼ ਹੋਏ ਆ, ਰਾਈਟ, ਹੈ ਨਾ? ਤਾਂ ਜਦ ਤੱਕ ਤੁਹਾਡੇ ਲੱਛਣ ਜਿਹੜੇ ਤੁਹਾਡੇ ਸਿੰਪਟਮਸ ਆ ਨਹੀਂ ਆਉਂਦੇ ਹੈਗੇ, ਉਦੋਂ ਤੱਕ ਇਹ ਪੀਰੀਅਡ ਜਿਹੜਾ ਹੈ ਇਹਨੂੰ ਸੱਦੀਦਾ ਇਨਕੂਬੇਸ਼ਨ ਪੀਰੀਅਡ, ਠੀਕ ਆ? ਹੂੰ ਹੂੰ ਇਹ ਜਿਹੜੇ ਆ ਇਹ 'ਚੋਂ ਇਹ 'ਚ ਜਿੱਦਾਂ ਇਹ 2 ਤੋਂ 14 ਦਿਨ ਤੱਕ ਹੋ ਸਕਦਾ। ਜਦ ਤੱਕ ਤੁਹਾਨੂੰ ਤੁਹਾਡੇ ਲੱਛਣ ਨਹੀਂ ਹੁੰਦੇ, ਜਦੋਂ ਲੱਛਣ ਆ ਗਏ ਇਹਦਾ ਮਤਲਬ ਤੁਹਾਡੀ ਪੂਰੀ ਬਾਡੀ 'ਚ ਕੋਵਿਡ ਫੈਲ ਗਿਆ ਆ, ਜਿਹਦਾ ਚੰਗੀ ਤਰ੍ਹਾਂ ਕਿ ਤੁਸੀਂ ਹੂੰ ਡਿਟੈਕਟ ਕਰ ਸਕਦੇ ਆ, ਰਾਈਟ? ਪਰ ਗੱਲ ਇਹ ਵੀ ਆ ਕਿ ਲੱਛਣ ਆਉਣ ਤੋਂ ਪਹਿਲਾਂ 48 ਆਵਰਸ ਪਹਿਲਾਂ, ਸਿੰਪਟਮਸ ਆਉਣ ਤੋਂ ਪਹਿਲਾਂ ਤੁਸੀਂ ਇਨਫੈਕਸ਼ੀਅਸ ਬਣ ਜਾਂਦੇ ਆ। ਇਹਦਾ ਮਤਲਬ ਹੋਰ ਲੋਕੀ ਜਿਹੜੇ ਤੁਹਾਡੇ ਨਾਲ ਰਹਿੰਦੇ ਜਾਂ ਫਿਰ ਤੁਸੀਂ ਘੁੰਮਦੇ ਫਿਰਦੇ ਆ, ਉਹ ਤੁਹਾਤੋਂ ਕੋਵਿਡ ਫੜ ਸਕਦੇ ਆ, ਰਾਈਟ, ਹੈ ਨਾ? ਹੂੰ ਪਰ ਹੂੰ ਹੁਣ ਜਦ ਆਪਾਂ ਨੂੰ ਪਤਾ ਹੀ ਨਾ ਹੋਵੇ, ਜਿੱਦਾਂ ਹੁਣ ਮੈਂ ਕਹਿ ਲਓ ਥੈਂਕਸਗਿਵਿੰਗ ਲਈ ਮੈਂ ਗਈ ਆ, ਤਾਂ ਅੱਜ ਕੱਲ ਨਹੀਂ ਜਾਂ ਥੈਂਕਸਗਿਵਿੰਗ ਲਈ ਗਈ ਆ, ਤੇ ਸੈਟਰਡੇ ਜਾ ਕੇ ਮੈਂ ਆਪਣਾ ਟੈਸਟ ਕਰਾ ਲਿਆ, ਰਾਈਟ, ਹੈ ਨਾ? ਪਰ ਮੇਰਾ ਟੈਸਟ ਨੈਗੇਟਿਵ ਆਇਆ, ਉਹ ਨੈਗੇਟਿਵ ਫਾਲਸ ਨੈਗੇਟਿਵ ਹੋ ਸਕਦਾ ਕਿਉਂਕਿ ਹਲੇ ਤੱਕ ਜਦ ਮੇਰੀ ਉਹ ਵਾਇਰਸ ਮੇਰੀ ਬੋਡੀ 'ਚ ਫੈਲੀ ਨਹੀਂ ਆ, ਤਾਂ ਫਿਰ ਉਹ ਡਿਟੈਕਟ ਨਹੀਂ ਹੋਣੀ ਹੈਗੀ। ਫਿਰ ਮੈਂ ਆਪਣੇ ਫਰੈਂਡਸ ਫੈਮਿਲੀ ਨਾਲ ਘੁੰਮੀ ਫਿਰੀ ਜਾਂਦੀ ਆ, ਰਾਈਟ, ਹੈ ਨਾ? ਜਦੋਂ ਮੈਂ ਘੁੰਮਦੀ ਫਿਰਦੀ ਆ ਤਾਂ ਫਿਰ ਜਾ ਕੇ 6ਵੇਂ ਦਿਨ ਮੈਨੂੰ ਮੇਰੀ ਆਪਣੇ ਕਹਿ ਲਓ ਕਿ ਲੱਛਣ ਆ ਗਏ, ਮੈਨੂੰ ਹੂੰ ਫੀਵਰ ਹੂੰ ਹੋ ਗਿਆ, ਹੋਰ ਕੁਛ ਹੋ ਗਿਆ। ਪਰ ਉਹ ਤੋਂ ਜਿਹੜਾ 48 ਆਵਰਸ ਪਹਿਲੋਂ ਸੀਗੀ, ਰਾਈਟ, ਹੈ ਨਾ? ਉਸ ਵਕਤ ਜਿਨ੍ਹਾਂ ਨਾਲ ਮੈਂ ਘੁੰਮੀ ਆ ਉਹਨਾਂ ਨੂੰ ਮਿਲ ਸਕਦਾ। ਸੋ ਆਪਾਂ ਹੂੰ ਨੂੰ ਜਦ ਪਤਾ ਹੀ ਨਹੀਂ ਹੋ ਕਿ ਕਦੋਂ ਕੋਵਿਡ ਹੈਗਾ ਆ ਜਾਂ ਨਹੀਂ ਹੈਗਾ, ਰਾਈਟ, ਹੈ ਨਾ? ਸੋ ਇੰਨਾ ਇਹ ਡੇਂਜਰਸ ਚੀਜ਼ ਹੋ ਜਾਂਦੀ ਕਿ ਆਪਾਂ ਹੋਰਾਂ ਨੂੰ ਵੀ ਦੇ ਸਕਦੇ ਜਾਣਨ ਤੋਂ ਬਿਨਾਂ ਕਿ ਆਪਣੇ ਹੂੰ ਕੋਲ ਵੀ ਹੈਗਾ ਆ। ਸੋ ਇਹੀ ਗੱਲ ਆ, ਦਿਸ ਇਜ਼ ਦ ਮੇਨ ਥਿੰਗ। ਇਨਕੂਬੇਸ਼ਨ ਪੀਰੀਅਡ ਜਿਹੜਾ ਆ, ਇਹ ਅਗੇਨ 2 ਤੋਂ 14 ਦਿਨ ਤੱਕ ਹੋ ਸਕਦਾ, ਜੇ ਤੁਹਾਨੂੰ ਲੱਗਦਾ ਕਿ ਤੁਸੀਂ ਐਕਸਪੋਜ਼ਡ ਹੋ ਗਏ ਆ, ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਦੇ ਕੋਲ ਹੋਏ ਆ ਜਿਹਦੇ ਕੋਲ ਕੋਵਿਡ ਸੀਗਾ, ਰਾਈਟ, ਜਾਂ ਫਿਰ ਤੁਸੀਂ ਲਾਰਜ ਗੈਦਰਿੰਗ 'ਚ ਆ। ਸੋ ਆਪਾਂ ਨੂੰ ਜਦੋਂ ਇਹਦਾ ਲਾਰਜ ਗੈਦਰਿੰਗਸ ਹੁੰਦੇ ਆ, 14 ਦਿਨ ਆਪਣੇ ਆਪ ਨੂੰ ਘਰ 'ਚ ਕੁਆਰੰਟਾਈਨ ਕਰਨਾ ਚਾਹੀਦਾ, ਆਪਣੇ ਪਰਿਵਾਰ ਨਾਲ, ਨਾ ਕਿ ਹੋਰ ਕਿਸੇ ਨੂੰ ਮਿਲਣਾ ਚਾਹੀਦਾ ਔਰ ਏਦਾਂ, ਹਨਾ? ਸੋ ਕਿ ਜੇ ਕਿਤੇ ਆਪਾਂ ਨੂੰ ਲੱਛਣ ਵੀ ਆਵੇ, ਉਹ ਆਪਾਂ ਨੂੰ ਪਤਾ ਕਿ ਆਪਾਂ ਕਿਹਦੇ ਕੋਲ ਗਏ ਆ, ਰਾਈਟ, ਹੈ ਨਾ? ਸੋ ਹੋਰ ਗਾਹਾਂ ਕਿਉਂਕਿ ਜਦੋਂ ਆਪਾਂ ਕੋਈ ਦੋਸਤ ਨੂੰ ਮਿਲਦੇ ਆ, ਉਹ ਦੋਸਤ ਗਾਹਾਂ ਹੋਰ 4 ਬੰਦਿਆਂ ਨੂੰ ਮਿਲਦਾ ਆ, ਆਪਣੇ ਪਰਿਵਾਰ ਨੂੰ ਮਿਲਦਾ, ਸੋ ਏਦਾਂ ਗਾਹਾਂ ਫੈਲਦੀ ਆ। ਜੀ ਬਿਲਕੁਲ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਆ। ਜਿੱਦਾਂ ਨਵਦੀਪ ਨੇ ਬਹੁਤ ਵਧੀਆ ਐਕਸਪਲੇਨ ਕੀਤਾ ਵੀ ਕਈ ਵਾਰੀ ਬੰਦੇ ਨੂੰ ਲੱਗਦਾ ਵੀ ਸ਼ਾਇਦ ਮੈਂ ਐਕਸਪੋਜ਼ ਹੋ ਗਿਆ ਤਾਂ ਆਪਾਂ ਤੁਰੰਤ ਟੈਸਟ ਕਰਾ ਲੈਂਦੇ, ਪਰ ਉਹਦੇ ਵਿੱਚ ਉਹ ਕੋਵਿਡ ਕਈ ਵਾਰੀ ਨੈਗੇਟਿਵ ਆ ਜਾਂਦਾ ਆ। ਰੀਜ਼ਨ ਇਹ ਆ ਵੀ ਉਹ ਤੁਹਾਡੇ ਸਰੀਰ ਦੇ ਵਿੱਚ ਅਜੇ ਫੈਲਿਆ ਨਹੀਂ ਹੁੰਦਾ ਅਤੇ ਟੈਸਟ ਦੇ ਵਿੱਚ ਉਹ ਫੜਿਆ ਨਹੀਂ ਜਾਂਦਾ। ਉਸ ਤੋਂ ਕੁਛ ਦਿਨਾਂ ਬਾਅਦ ਜਦੋਂ ਲੱਛਣ ਆਉਣੇ ਸ਼ੁਰੂ ਹੁੰਦੇ ਆ, ਫਿਰ ਲੱਗਦਾ ਵੀ ਸ਼ਾਇਦ ਕੋਵਿਡ ਹੋਇਆ, ਉਦੋਂ ਟੈਸਟ ਪੋਜ਼ੀਟਿਵ ਵੀ ਆ ਸਕਦਾ ਆ ਜੇ ਤੁਹਾਨੂੰ ਹੋਵੇ। ਪਰ ਇਹ ਆ ਵੀ ਉਹ ਟੈਸਟ ਪੋਜ਼ੀਟਿਵ ਆਉਣ ਤੋਂ 2 ਦਿਨ ਪਹਿਲਾਂ ਤੱਕ ਵੀ ਆਪਾਂ ਦੂਜਿਆਂ ਤੱਕ ਜਿਹੜਾ ਆ ਉਹ ਫੈਲਾ ਸਕਦੇ ਹੁੰਦੇ ਆ। ਸੋ ਇਹ ਇੱਕ ਬਹੁਤ ਇੰਪੋਰਟੈਂਟ ਜਿਹੜੀ ਇਹ ਚੀਜ਼ ਹੈਗੀ ਆ। ਸੋ ਪਰਹੇਜ਼ ਦੇ ਵਿੱਚ ਹੀ ਬਚਾਅ ਹੈਗਾ ਆ ਰਾਈਟ ਨਾਓ। ਜੇ ਆਪਾਂ ਜੇ ਮੰਨ ਲਓ ਤੁਸੀਂ ਅਜਿਹੇ ਥਾਂ ਦੇ ਉੱਤੇ ਗਏ ਆ, ਕਿਉਂਕਿ ਹੁਣ ਥੈਂਕਸਗਿਵਿੰਗ ਦੇ ਉੱਤੇ ਕੌਣ ਕਿੱਧਰੋਂ ਆਇਆ, ਕਿੱਥੇ ਆਏ ਆ, ਕੌਣ ਕਿਹਨੂੰ ਮਿਲਦਾ ਆ, ਆਪਾਂ ਇੱਕ ਪੁੱਛ ਸਕਦੇ ਹਾਂ ਵੀ ਤੂੰ ਮਿਲਿਆ ਕਿ ਨਹੀਂ ਮਿਲਿਆ ਕਿਸੇ ਨੂੰ, ਬੰਦਾ ਹਾਂ ਨਾ ਕਰ ਸਕਦਾ ਆ, ਪਰ ਗਰੰਟੀ ਕੋਈ ਨਹੀਂ ਹੁੰਦੀ ਵੀ ਉਹਦਾ ਕਿਹਦੇ ਨਾਲ ਐਕਸਪੋਜ਼ ਹੋਣ ਦਾ ਜਿਹੜਾ ਉਹ ਖਤਰਾ ਹੁੰਦਾ। ਸੋ ਇਹ ਜਿਹੜਾ ਇਨਕਿਊਬੇਸ਼ਨ ਪੀਰੀਅਡ ਨਵਦੀਪ, ਇਹ ਤਕਰੀਬਨ ਕਿੰਨੇ ਕੁ ਦਿਨ ਦਾ ਹੁੰਦਾ ਜਿਸ ਤੋਂ ਬਾਅਦ ਦੇ ਵਿੱਚ ਲੱਛਣ ਆਉਣੇ ਸ਼ੁਰੂ ਹੁੰਦੇ ਆ? ਸੋ ਇਨਕੂਬੇਸ਼ਨ ਹਰੇਕ ਦੀ ਬਾਡੀ ਅਲੱਗ-ਅਲੱਗ ਆ, ਰਾਈਟ, ਹੈ ਨਾ? ਸੋ ਉਹਦਾ ਐਵਰੇਜ 2 ਤੋਂ 14 ਦਿਨ ਵਿੱਚ ਆ ਸਕਦੇ, ਪਰ ਐਵਰੇਜ ਜਿਹੜਾ ਹੈਗਾ ਆ, ਹੂੰ ਜਦੋਂ ਹੂੰ ਲੋਕਾਂ ਨੂੰ ਸਿੰਪਟਮਸ ਆਉਣ ਲੱਗਦੇ 5ਵੇਂ ਦਿਨ ਆਉਣ ਲੱਗਦੇ ਆ। ਸੋ ਹੂੰ ਐਵਰੇਜ ਜਿਹੜੇ ਜਿੱਦਾਂ ਹੁਣ ਲੋਕਾਂ ਦੇ ਟੈਸਟ ਕੀਤੇ ਉਹ ਪੁੱਛਦੇ ਆ, ਤਾਂ ਅਸੀਂ ਜਿਹੜੀ ਸਟੱਡੀਜ਼ ਕਰ ਰਹੇ ਆ ਉਹਨਾਂ ਨੇ ਕਿਹਾ 5ਵੇਂ ਦਿਨ 5ਵੇਂ 6ਵੇਂ ਦਿਨ ਦਾ ਐਵਰੇਜ ਤੁਹਾਡੇ ਆਉਣ ਲੱਗਦੇ ਆ ਸਿੰਪਟਮਸ। ਪਰ ਅਗੇਨ ਸਾਰਿਆਂ ਦੀ ਬਾਡੀ ਅਲੱਗ-ਅਲੱਗ ਆ, ਜੇ ਤੁਸੀਂ ਓਦਾਂ ਬਿਮਾਰ ਰਹਿੰਦੇ ਜਾਂ ਫਿਰ ਤੁਹਾਡੀ ਹੋਰ ਵੀ ਕੋਈ ਡਿਜ਼ੀਜ਼ਜ਼ ਆ, ਤੁਹਾਨੂੰ ਸ਼ਾਇਦ ਪਹਿਲਾਂ ਹੀ ਆ ਜਾਊਗੇ, ਰਾਈਟ, ਹੈ ਨਾ? ਐਂਡ ਜੇ ਤੁਸੀਂ ਥੋੜਾ ਹੈਲਥੀ ਆ, ਬਾਅਦ ਚ ਆ ਸਕਦੇ। ਸੋ ਵੈਰੀ ਡਿਫਰੈਂਟ ਆ, ਦੈਟਸ ਵਾਈ ਇਟਸ ਸੋ ਇੰਪੋਰਟੈਂਟ ਕਿ ਜਦ ਤੁਸੀਂ ਆਪਣਾ ਬਾਹਰ ਕਿਤੇ ਇਕੱਠੇ ਕੋਈ ਗੈਦਰਿੰਗ ਚ ਹੁੰਦੇ ਆ ਜਾਂ ਫਿਰ ਕੁਛ ਹੋਰ ਹੁੰਦੇ ਆ, ਉਦੋਂ ਫਿਰ ਘਰ ਆ ਕੇ 14 ਦਿਨ ਲਈ ਐਟਲੀਸਟ ਆਪਣਾ ਕੁਆਰੰਟਾਈਨ ਕਰੋ, ਰਾਈਟ? ਜਦੋਂ ਤੁਸੀਂ ਟਰੈਵਲ ਕਰਦੇ ਆ ਉਦੋਂ ਵੀ ਜੀ ਕਹਿੰਦੇ ਕਿ ਤੁਸੀਂ 14 ਦਿਨ ਲਈ ਆਪਣੀ ਕੁਆਰੰਟਾਈਨ ਕਰੋ, ਸੋ ਇਸ ਕਰਕੇ ਆ। ਜੀ ਉੱਦਾਂ ਦਾ ਆਈ ਥਿੰਕ CDC ਵਾਲੇ ਸ਼ਾਇਦ ਗੱਲ ਕਰ ਰਹੇ ਸੀ ਵੀ ਕੁਆਰੰਟੀਨ ਜਿਹੜਾ ਟਾਈਮ ਪੀਰੀਅਡ ਉਸ ਨੂੰ ਸ਼ਾਇਦ ਉਹ ਘਟਾ ਸਕਦੇ ਆ ਰਾਈਟ ਨਾਓ, ਪਰ ਅਜੇ ਰਾਈਟ ਨਾਓ 14 ਦਿਨ ਹੀ ਰਿਕਮੈਂਡ ਕਰਦੇ ਨੇ। ਹਾਂਜੀ, ਜੀ ਹਾਂਜੀ, ਹਲੇ 14 ਹੀ ਦਿਨ ਹੀ ਆ। honestly ਜੇ ਤੁਸੀਂ ਕਿਤੇ ਜੇ ਕਹੋ ਕਿ ਤੁਹਾਡੀ
ਐਕਚੁਅਲੀ 14 ਦਿਨ ਤੋਂ ਵੱਧ ਵੀ ਹੁਣ ਕਹਿੰਦੇ ਜਦੋਂ ਏਦਾਂ ਕਹਿੰਦੇ ਕਿ ਜਦ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਡੇ ਲੱਛਣ ਕਦੋਂ ਤੋਂ ਸ਼ੁਰੂ ਹੋਏ ਆ ਹਨਾ ਤੇ ਫਿਰ ਉਦੋਂ ਜਦੋਂ ਤੁਸੀਂ ਤੇ ਟੈਸਟ ਕਰਾਉਂਦੇ ਫਿਰ ਉਹ ਤੋਂ ਬਾਅਦ ਵੀ ਉਹ ਟੈਸਟ ਕਰਾਉਣ ਤੋਂ ਬਾਅਦ ਫਿਰ ਤੁਸੀਂ ਹੋਰ 14 ਦਿਨ ਕਰੋ ਰਾਈਟ ਹਨਾ ਸੋ ਇਹ ਆਲ ਡਿਪੈਂਡਸ ਕਿ ਜਿੱਦਾਂ ਹੁਣ ਕਿ ਜਿੱਦਾਂ ਤੁਹਾਨੂੰ ਪਤਾ ਕਦੋਂ ਲੱਗਦਾ ਕਿ ਤੁਹਾਡੇ ਲੱਛਣ ਕਦੋਂ ਸ਼ੁਰੂ ਹੋਏ ਰਾਈਟ ਕਿਉਂਕਿ ਜਦੋਂ ਉਦੋਂ ਦਾ ਸ਼ੁਰੂ ਹੋਇਆ ਉਹ ਤੋਂ ਫਿਰ 14 ਦਿਨ ਯੂਜਲੀ ਕਹਿੰਦੇ ਹੁੰਦੇ ਕਿ ਤੁਸੀਂ ਕਰੋ ਪਰ ਜਦੋਂ ਹੁਣ ਆਪਾਂ ਘੁੰਮ ਫਿਰ ਕੇ ਆਉਂਦੇ ਆ ਆਪਾਂ ਨੂੰ ਕਿਹੜਾ ਪਤਾ ਕਿ ਆਪਾਂ ਕੋ ਕੋਵਿਡ ਆ ਉਹ ਆਪਾਂ ਪ੍ਰੋਟੈਕਸ਼ਨ ਲਈ ਆਪਣੇ ਆਪ ਦੀ ਪ੍ਰੋਟੈਕਸ਼ਨ ਲਈ ਕਰਦੇ ਆਪਣੇ ਪਰਿਵਾਰ ਲਈ ਤਾਂ ਆਪਣੀ ਭਾਈਚਾਰੇ ਦੀ ਪ੍ਰੋਟੈਕਸ਼ਨ ਲਈ ਕਰਦੇ ਜੀ ਆ ਜੀ ਬਿਲਕੁਲ ਉਹਦਾ ਨਵਦੀਪ 14 ਦਿਨ ਬਹੁਤ ਜ਼ਿਆਦਾ ਹੁੰਦੇ ਕਿਸੇ ਦੇ ਲਈ ਜਿਹੜਾ ਕੁਆਰੰਟੀਨ ਕਰਨਾ ਇਹ ਬਹੁਤ ਟਫ ਆ ਸੋ ਸਿਚੁਏਸ਼ਨ ਜਿਹੜੀ ਉਹ ਨਾ ਬਣੇ ਇਸ ਲਈ ਇਹ ਆ ਵੀ ਅਜਿਹੀਆਂ ਥਾਵਾਂ ਦੇ ਉੱਤੇ ਜਾਣ ਤੋਂ ਗਰੇਜ ਆਪਾਂ ਨੂੰ ਕਰਨਾ ਚਾਹੀਦਾ ਵੀ ਆਪਾਂ ਨੂੰ ਕੁਆਰੰਟੀਨ ਦੀ ਜਿਹੜੀ ਨੌਬਤ ਆ ਉਹ ਨਾ ਆਵੇ ਜਾਂ ਜਿੱਥੋਂ ਵੀ ਜਿੱਥੇ ਵੀ ਜਾਣਾ ਜਿਵੇਂ ਵੀ ਜਾਣਾ ਆ ਸਾਰੇ ਜਾਣੇ ਜੇ ਮਾਸਕ ਵਗੈਰਾ ਪਹਿਨਣ ਪ੍ਰੋਪਰ ਹਾਈਜੀਨ ਦਾ ਜਿਹੜਾ ਉਹ ਧਿਆਨ ਰੱਖਣ ਫਿਰ ਇਦਾਂ ਦੀਆਂ ਸਥਿਤੀਆਂ ਜਿਹੜੀਆਂ ਉਹ ਨਹੀਂ ਜਿਹੜੀਆਂ ਉਹ ਆਉਣਗੀਆਂ ਸੋ ਜਦੋਂ ਆਪਾਂ ਫਾਲਸ ਜਾਂ ਕਹਿ ਲਓ ਵੀ ਕੋਵਿਡ ਨੈਗੇਟਿਵ ਰਿਜ਼ਲਟਸ ਦੀ ਚਰਚਾ ਜਿਹੜੀ ਉਹ ਕਰਦੇ ਆ ਬੰਦਾ ਇੱਕ ਵਾਰੀ ਟੈਸਟ ਕਰਾ ਲੈਂਦਾ ਕਹਿੰਦਾ ਵੀ ਮੇਰਾ ਨੈਗੇਟਿਵ ਆ ਸ਼ਾਇਦ ਮੈਨੂੰ ਬਾਅਦ ਦੇ ਵਿੱਚ ਕਦੀ ਹੋਣਾ ਨਹੀਂ ਆ ਸੋ ਉਹ ਵੀ ਇੱਕ ਮਿਥ ਹੈਗਾ ਹਾਂਜੀ ਸੋ ਲਾਈਕ ਜੇ ਆਪਣਾ ਕਦੀ ਪੋਜ਼ਿਟਿਵ ਹੋ ਵੀ ਜਾਵੇ ਰਾਈਟ ਇਟਸ ਨਾ ਕਿ ਤੁਹਾਨੂੰ ਦੁਬਾਰਾ ਨਹੀਂ ਪੋਜ਼ਿਟਿਵ ਹੋ ਸਕਦਾ ਰਾਈਟ ਇਹੀ ਗੱਲ ਇਹ ਗੱਲ ਮਿੱਥੀ ਆ ਜਿੱਦਾਂ ਇਹੀ ਗੱਲ ਸਹੀ ਨਹੀਂ ਕਿਉਂਕਿ ਜੇ ਤੁਹਾਨੂੰ ਜਦੋਂ ਮੈਂ ਸੁਣਿਆ ਕਿ ਜਦੋਂ ਮੈਂ ਜਦੋਂ ਕਮਿਊਨਿਟੀ ਨਾਲ ਗੱਲ ਕਰਦੀ ਆ ਕਿ ਉਹ ਮੈਨੂੰ ਆਲਰੇਡੀ ਕੋਵਿਡ ਪੋਜ਼ਿਟਿਵ ਹੋ ਗਿਆ ਹੈ ਤਾਂ ਮੇਰੇ ਕੋਲ ਹੁਣ ਐਂਟੀਬਾਡੀਜ਼ ਆ ਹਨਾ ਤਾਂ ਫਿਰ ਹੁਣ ਮੈਨੂੰ ਕਦੀ ਹੋਣਾ ਨਹੀਂ ਆ ਰਾਈਟ ਐਂਡ ਇਹ ਗੱਲ ਤਾਂ ਕਰਕੇ ਫਾਲਸ ਹੈ ਕਿਉਂਕਿ ਜਦੋਂ ਜਿਹੜੀ ਕੋਵਿਡ ਦੀ ਵਾਇਰਸ ਆ ਉਹ ਤੁਹਾਡੇ ਆਰਐਨਏ ਨੂੰ ਜੁੜਦੀ ਆ ਤੁਹਾਡੇ ਜਦੋਂ ਬਾਡੀ 'ਚ ਡੀਐਨਏ ਹੁੰਦਾ ਇੱਕ ਆਰਐਨਏ ਸਟ੍ਰੇਨ ਹੁੰਦੀ ਆ ਹਨਾ ਉਹ ਆਰਐਨਏ ਨਾਲ ਜੁੜਦੀ ਤਾਂ ਆਰਐਨਏ ਜਿਹੜੀ ਹੈਗੀ ਆ ਉਹ ਜਦੋਂ ਇੱਕ ਬੰਦੇ ਤੋਂ ਦੂਸਰੇ ਬੰਦੇ ਤੀਸਰੇ ਬੰਦੇ ਜਦੋਂ ਇਹਦਾ ਕਾਫੀ ਲੋਕਾਂ ਥਰੂ ਜਾਂਦੀ ਆ ਉਹ ਬਦਲਦੀ ਆ ਸਟ੍ਰੇਨ ਰਾਈਟ ਹਨਾ ਸੋ ਜਿਹੜੀ ਵਾਇਰਸ ਦੀ ਮੇਕਅਪ ਆ ਉਹ ਵੀ ਬਦਲਣ ਲੱਗ ਪੈਂਦੀ ਆ ਕਿਉਂਕਿ ਉਹਦੀ ਜਿਹੜੀ ਸਟ੍ਰੇਨ ਆ ਰਾਈਟ ਸੋ ਜਦੋਂ ਆਪਾਂ 100 ਬੰਦਿਆਂ ਥਰੂ ਜਾਂਦੇ ਆ ਹਜ਼ਾਰ ਜਾਂਦੇ ਆ ਉਹ ਸੇਮ ਨਹੀਂ ਰਹਿ ਜਾਂਦੀ ਉਹਦਾ ਮੇਕਅਪ ਜੈਨੇਟਿਕਸ ਥੋੜਾ ਜਿਹਾ ਬਦਲ ਜਾਂਦਾ ਤਾਂ ਫਿਰ ਜਦੋਂ ਜੇ ਕਿਤੇ ਤੁਹਾਨੂੰ ਜਿੱਦਾਂ ਪਹਿਲਾਂ ਕਹਿ ਲਓ ਤੁਹਾਨੂੰ ਕਦੀ ਮਾਰਚ 'ਚ ਹੋਇਆ ਤਾਂ ਹੁਣ ਫਿਰ ਦੁਬਾਰਾ ਇੰਨਾ ਜ਼ਿਆਦਾ ਵਕਤ ਹੋ ਗਿਆ ਇੰਨੀ ਜ਼ਿਆਦਾ ਸਟ੍ਰੇਨ ਬਦਲ ਗਈ ਕਿ ਹੁਣ ਆ ਕੇ ਫਿਰ ਦੁਬਾਰਾ ਹੋ ਸਕਦਾ ਆ ਬਿਕਾਜ਼ ਉਹ ਜਿੱਦਾਂ ਦੀ ਸਟ੍ਰੇਨ ਆ ਉਹਦੇ ਲਈ ਤੁਹਾਡੀ ਬਾਡੀ 'ਚ ਐਂਟੀਬਾਡੀਜ਼ ਨਹੀਂ ਹੈਗੀਆਂ ਰਾਈਟ ਹਨਾ ਸੋ ਇਦਾਂ ਹੋ ਸੋ ਸਕਦਾ ਡਿਫਰੈਂਟ ਕਾਈਂਡ ਆਫ ਜਿੱਦਾਂ ਫਲੂ ਹੁੰਦਾ ਹੈ ਹਰ ਸਾਲ ਡਿਫਰੈਂਟ ਜਿਹੜਾ ਹੋ ਜਾਂਦਾ ਇਸ ਲਈ ਬਹੁਤ ਸਾਰੇ ਲੋਕ ਵੈਕਸੀਨ ਵੀ ਲਾਉਂਦੇ ਪਰ ਉਸ ਦੇ ਬਾਵਜੂਦ ਜਿਹੜਾ ਕਈਆਂ ਨੂੰ ਜਿਨ੍ਹਾਂ ਕੋਲੋਂ ਐਂਟੀਬਾਡੀਜ਼ ਉਸ ਫਲੂ ਦੇ ਨਹੀਂ ਹੁੰਦੇ ਤਾਂ ਉਹਨਾਂ ਨੂੰ ਫਿਰ ਵੀ ਦੁਬਾਰਾ ਜਿਹੜਾ ਆ ਉਹ ਹੋ ਜਾਂਦਾ ਹੁੰਦਾ ਹੈ ਸੋ ਇਸ ਲਈ ਆਪਾਂ ਪਰਹੇਜ਼ ਹੀ ਜਿਹੜਾ ਇਸ ਚੀਜ਼ ਦਾ ਕਰਨਾ ਹੈ ਬਚਾਅ ਦੇ ਵਿੱਚ ਹੀ ਜਿਹੜਾ ਉਹ ਆਪਾਂ ਰਹਿਣਾ ਹੈਗਾ ਆ ਸੋ ਮਾਸਕ ਨੂੰ ਲੈ ਕੇ ਕੀ ਲੋਕਾਂ ਦੇ ਵਿੱਚ ਹੈਗਾ ਆ ਕੀ ਬਹੁਤੇ ਲੋਕ ਮਾਸਕ ਪਹਿਨਣ ਦੇ ਹੱਕ ਦੇ ਵਿੱਚ ਨੇ ਜਾਂ ਅਗੇਂਸਟ ਨੇ I mean ਜਿੱਦਾਂ ਇਹ ਆਈ ਥਿੰਕ ਆਲ ਡਿਪੈਂਡਸ ਆਪਾਂ ਕਿੱਧਰ ਰਹਿੰਦੇ ਆ ਰਾਈਟ ਹਨਾ ਕਿਹੜੀ ਕਾਉਂਟੀ 'ਚ ਆ ਜਾਂ ਫਿਰ ਕਿੱਧਰ ਆ ਸੋ ਆਪਣੇ ਆਬਵੀਅਸਲੀ ਕੈਲੀਫੋਰਨੀਆ 'ਚ ਤਾਂ ਇਹੀ ਰੈਗੂਲੇਸ਼ਨ ਆਲਵੇਸ ਹੈਗਾ ਕਿ ਮਾਸਕ ਪਾਵੋ ਜਦੋਂ ਵੀ ਕਿਸੇ ਸਟੋਰ 'ਚ ਵੜਦੇ ਆ ਆਪਣਾ ਇੱਥੇ ਚੰਗੀ ਤਰ੍ਹਾਂ ਰੱਖਿਆ ਆ ਕਿ ਰਾਈਟ ਹਨਾ ਕਿ ਮਾਸਕ ਪਾ ਕੇ ਰਵੋ ਸੋ ਸਾਡੀ ਤਾਂ ਇਹੀ ਆ ਆਲਵੇਸ ਬੇਨਤੀ ਤਾਂ ਸਾਡੀ ਆਲਵੇਸ ਏਦਾਂ ਜਾਰੀ ਰੱਖਣੀ ਕਿ ਤੁਸੀਂ ਮਾਸਕ ਪਾਵੋ ਕਿਉਂਕਿ ਜੇ ਕਹਿ ਲਓ ਮੈਂ ਮਾਸਕ ਮੇਰੇ ਕੋ ਕੋਵਿਡ ਹੋਵੇ ਤਾਂ ਮੇਰਾ ਮਾਸਕ ਨਾ ਪਾਇਆ ਹੋਵੇ ਤਾਂ ਭਾਜੀ ਕੋ ਕੋਵਿਡ ਨਾ ਹੋਵੇ ਤੇ ਜਿਹੜਾ ਬੰਦਾ ਕੋਵਿਡ ਹੈਗਾ ਆ ਉਹਨੇ ਨਹੀਂ ਮਾਸਕ ਪਾਇਆ ਰਾਈਟ ਪਰ ਭਾਜੀ ਨੇ ਪਾਇਆ ਆ ਤਾਂ ਉਹਨਾਂ ਕੋ ਹੈ ਨਹੀਂਗਾ ਫਿਰ ਵੀ ਭਾਜੀ ਕੋ 70% ਚਾਂਸ ਆ ਕਿ ਮੇਰੇ ਤੋਂ ਕੋਵਿਡ ਫੜ ਸਕਦੇ ਆ ਠੀਕ ਆ ਸੋ ਲਾਈਕ 70% ਕਾਫੀ ਵੱਡਾ ਆ ਐਂਡ ਦੂਸਰੀ ਜੇ ਕਿਤੇ ਮੇਕੋ ਹੈਗਾ ਆ ਮਾਸਕ ਤਾਂ ਮੇਕੋ ਕੋਵਿਡ ਆ ਰਾਈਟ ਭਾਜੀ ਕੋ ਪਰ ਨਹੀਂ ਹੈਗਾ ਮਾਸਕ ਉਹਨਾਂ ਕੋ ਕੋਵਿਡ ਨਹੀਂ ਆ ਤਾਂ ਉਹਨਾਂ ਦਾ ਫਿਰ 5% ਹੋ ਜਾਂਦਾ ਜੇ ਕਿਤੇ ਅਸੀਂ ਦੋਨੇ ਮਾਸਕ ਪਾਈਏ ਸਾਡਾ ਪਰਸੈਂਟ ਕਿ ਦੂਸਰੇ ਬੰਦੇ ਨੂੰ ਕੋਵਿਡ ਦੇਣ ਨੂੰ ਤਾਂ ਕਿਸੇ ਨੂੰ ਇਹਦਾ ਕੋਵਿਡ ਲੈਣ ਨੂੰ ਉਹ 1.5% ਤੱਕ ਹੀ ਰਹਿੰਦਾ ਆ ਸੋ ਕਿੰਨਾ ਘਟ ਜਾਂਦਾ ਕਿੱਥੋਂ 70% ਤੋਂ ਫਿਰ 5% ਵੀ ਪਰ ਕਾਤੇ ਰਿਸਕ ਲੈਣਾ ਰਾਈਟ ਹਨਾ ਐਂਡ ਗੱਲ ਇਹ ਆ ਭਾਜੀ ਕਿ ਜਿੱਦਾਂ ਕਹਿ ਲਓ ਕਿ ਮੈਂ ਕਹਾਂ ਕਿ ਉਹ ਮੇਰੇ ਕੋਲ ਤਾਂ ਕੋਵਿਡ ਹੈ ਹੀ ਨਹੀਂ ਤਾਂ ਹਨਾ ਤੁਹਾਡੇ ਕੋਲ ਨਹੀਂ ਹੈਗਾ ਤਾਂ ਫਿਰ ਤਾਂ ਠੀਕ ਆ ਫਿਰ ਤਾਂ ਆਪਾਂ ਤੋਂ ਨਹੀਂ ਠੀਕ ਆ ਕੀ ਪਾਉਣ ਦੀ ਲੋੜ ਆ ਪਰ ਗੱਲ ਇੱਥੇ ਆ ਕਿ ਜਿੱਦਾਂ ਮੈਂ ਦੱਸਿਆ ਸੀ ਇਨਕਿਊਬੇਸ਼ਨ ਪੀਰੀਅਡ ਜਿਹੜਾ ਆ
ਉਹ ਆਪਾਂ ਨੂੰ ਪਤਾ ਨਹੀਂ ਹੋ ਕਿ ਜੇ ਆਪਾਂ ਨੂੰ ਕੋਵਿਡ ਆ, ਹੂੰ ਰਾਈਟ? ਹੂੰ ਐਂਡ ਆਪਾਂ ਨੂੰ ਜਦੋਂ ਲੱਛਣ ਆਉਣ ਲੱਗਦੇ ਆ, ਉਹ ਤੋਂ 48 ਆਵਰਸ ਆਪਾਂ ਪਹਿਲਾਂ ਕੰਟੇਜੀਅਸ ਹੋਣ ਲੱਗ ਪੈਂਦੇ ਆ। ਜਿਨ੍ਹਾਂ ਕੋਲ ਆਪਾਂ ਹੈਗੇ ਉਹਨਾਂ ਨੂੰ ਕੋਵਿਡ ਮਿਲ ਸਕਦਾ ਆ। ਤਾਂ ਜਦ ਹੁਣ ਆਪਾਂ ਨੂੰ ਪਤਾ ਹੀ ਨਹੀਂ ਹੋ ਕਿ ਜੇ ਆਪਾਂ ਕੋਲ ਕੋਵਿਡ ਆ ਕਿ ਨਹੀਂ, ਰਾਈਟ? ਆਪਣਾ ਜੇ ਪਹਿਲੋਂ ਦੂਸਰੇ ਦਿਨ ਹੀ ਜਾ ਕੇ ਆਪਾਂ ਟੈਸਟ ਕਰਾ ਲਿਆ ਤਾਂ ਫਾਲਸ ਨੈਗੇਟਿਵ ਆ ਗਿਆ, ਰਾਈਟ? ਹਨਾ? ਤਾਂ ਫਿਰ ਜਦੋਂ ਪਰ ਆਪਾਂ ਸੋਚਦੇ ਆਪਾਂ ਠੀਕ ਆ, ਪਰ ਫਿਰ ਗਾਹਾਂ ਜਦੋਂ ਆਪਾਂ ਆਪਣੇ ਦੋਸਤਾਂ ਨਾਲ, ਆਪਣੇ ਪਰਿਵਾਰ ਨਾਲ ਹੈਂਗ ਆਊਟ ਕਰਦੇ ਆ, ਉਹਨਾਂ ਨੂੰ ਕਿਤੇ ਮਿਲ ਜਾਵੇ ਤਾਂ ਫਿਰ ਉਹ ਕਿੰਨਾ ਜ਼ਿਆਦਾ ਬੋਝ ਪੈ ਜਾਂਦਾ ਆਪਣੇ ਉੱਪਰ ਕਿ ਯਾਰ ਮੈਂ ਇਹਦਾ ਟੇਕ ਕੇਅਰ ਨਹੀਂ ਕੀਤਾ ਔਰ ਮੈਂ ਸੋਚਿਆ ਨਹੀਂ, ਰਾਈਟ? ਹਨਾ? ਐਂਡ ਅ ਲੋਟ ਆਫ ਦ ਟਾਈਮ ਪ੍ਰੋਬਲਮ ਇਹੀ ਨਹੀਂ ਹੈ ਸਿਰਫ ਕਿ ਜਦੋਂ ਹੁਣ ਯੰਗ ਮੁੰਡੇ ਆ ਜਾਂ ਫਿਰ ਆਪਣੀ ਯੰਗ ਜਨਰੇਸ਼ਨ ਕੁੜੀਆਂ ਦਾ, ਰਾਈਟ? ਕਿ ਆਪਾਂ ਸੋਚਦੇ ਹਾਂ ਆਪਾਂ ਹੈਲਥੀ ਆ, ਸਾਨੂੰ ਜੇ ਮਿਲ ਜੂਗਾ ਅਸੀਂ ਠੀਕ ਹੋ ਜਾਣਾ। ਦੈਟਸ ਨਾਟ ਅ ਪ੍ਰੋਬਲਮ, ਰਾਈਟ? ਅਸੀਂ ਠੀਕ ਹੈ 14 ਦਿਨ ਕੁਆਰੰਟਾਈਨ ਕਰ ਲਵਾਂਗੇ, ਮਾੜਾ ਜਿਹਾ ਬਿਮਾਰ ਰਹਿ ਲਵਾਂਗੇ, ਪਰ ਗੱਲ ਇਹ ਆ ਕਿ ਉਹ ਫਿਰ ਗਾਹਾਂ ਕਿਹਦੇ ਨਾਲ ਆ ਰਿਲੇਟਡ, ਰਾਈਟ? ਜੀ ਜੀ ਸੋ ਜੇ ਮੈਨੂੰ ਗਾਹਾਂ ਜਿੱਦਾਂ ਹੁਣ ਸਾਡੇ ਘਰ ਚ 4 ਜਾਣੇ ਆ, ਮੈਂ ਆਪਣੇ ਕੋਵਰਕਰਸ 2-3 ਜਾਣਿਆਂ ਨੂੰ ਹਫ਼ਤੇ ਚ 1-2 ਵਾਰੀ ਮਿਲਦੀ ਆ, ਠੀਕ ਆ? ਤਾਂ ਫਿਰ ਉਹਨਾਂ ਦੇ ਪਰਿਵਾਰ ਆ ਹੋਰ, ਰਾਈਟ? ਹਨਾ? ਐਂਡ ਦੈਨ ਉਹ ਵੀ ਆਪਣੇ ਕੋਈ ਹੋਰ ਉਹਨਾਂ ਦੇ ਪਰਿਵਾਰ ਚ ਹੋਰ ਲੋਕਾਂ ਦੇ ਕੋਵਰਕਰਸ ਹੋਗੇ। ਬਾਅਦ ਚ ਜੇ ਕੋਈ ਤੁਸੀਂ 1-2 ਫਰੈਂਡਸ ਨੂੰ ਮਿਲੋ, ਰਾਈਟ? ਜੇ ਕੋਈ ਕਲੋਜ਼ ਹੈਗੇ ਆ ਉਹਨਾਂ ਨੂੰ ਮਿਲਦੇ ਆ ਮਾਸਕ ਤੋਂ ਬਿਨਾਂ। ਏਦਾਂ ਹੀ ਜੇ ਮੇਰੇ ਕੋਲ ਕੋਵਿਡ ਨਹੀਂ ਆ ਤੇ ਮੇਰੇ ਫਰੈਂਡ ਕੋਲ ਨਹੀਂ ਆ, ਪਰ ਉਹਨਾਂ ਦੇ ਗਾਹਾਂ ਫਰੈਂਡ ਕੋਲ ਹੋ ਸਕਦਾ, ਉਹਨਾਂ ਦੇ ਗਾਹਾਂ ਫਰੈਂਡ ਉਹਨਾਂ ਨੂੰ ਦੇ ਸਕਦਾ, ਰਾਈਟ? ਉਹਨਾਂ ਨੂੰ ਦੇ ਕੇ ਫਿਰ ਮੇਰੀ ਫੈਮਿਲੀ ਤੱਕ ਆ ਸਕਦਾ। ਸੋ ਇਟਸ ਆਲ ਵੈਰੀ ਇੰਟਰਕਨੈਕਟਡ। ਆਪਣਾ ਜਿਹੜਾ ਬਬਲ ਆ ਆਪਾਂ ਸੋਚਦੇ ਸਿਰਫ ਉਹੀ 2 ਜਾਣੇ ਆ ਜਿਨ੍ਹਾਂ ਨਾਲ ਆਪਾਂ ਰਹਿੰਦੇ ਆ, ਜਾਂ ਫਿਰ 2 ਦੋਸਤ ਆ ਜਿਨ੍ਹਾਂ ਨੂੰ ਮਿਲਦੇ ਆ, 2 ਕੰਮ ਵਾਲੇ ਆ ਜਿਨ੍ਹਾਂ ਨੂੰ ਮਿਲਦੇ ਆ, ਪਰ ਉਹ ਨਹੀਂ ਆ ਜਿਹੜੇ ਉਹਨਾਂ ਨੂੰ ਵੀ ਮਿਲਦੇ ਆ, ਉਹ ਵੀ ਆਪਣੇ ਬਬਲ ਚ ਆ ਜਾਂਦੇ ਆ, ਰਾਈਟ? ਹਨਾ? ਸੋ ਆਪਣਾ ਬਬਲ ਐਕਚੁਅਲੀ 30-40 ਕੁ ਜਾਣਿਆਂ ਦਾ ਹੋ ਜਾਂਦਾ ਆ ਏਦਾਂ ਕਰ ਕਰਕੇ। ਜਿੱਥੇ ਜੀ ਆਪਾਂ ਸੋਚਦੇ ਆ 6-7 ਜਾਣੇ ਹੀ ਆ, ਉੱਥੇ 40 ਜਾਣੇ ਆ। ਸੋ ਇਸ ਕਰਕੇ ਵੈਰੀ ਵੈਰੀ ਇੰਪੋਰਟੈਂਟ ਆ ਮਾਸਕ ਪਾਉਣਾ, ਬਿਕਾਜ਼ ਕਿੰਨੀ ਸੌਖੀ ਚੀਜ਼ ਆ, ਕਿੰਨੀ ਸਿੰਪਲ ਚੀਜ਼ ਆ ਜਿਹੜੀ ਕਿੰਨਾ ਜ਼ਿਆਦਾ ਆਪਾਂ ਨੂੰ ਬਚਾ ਸਕਦੀ ਆ, ਰਾਈਟ? ਐਂਡ ਉਹ ਕਿਹੜਾ ਆਪਾਂ ਕਹਿੰਦੇ ਕਿ 24 ਘੰਟੇ ਪਾ ਕੇ ਰੱਖਣਾ, ਪਰ ਜਦੋਂ ਕਿਸੇ ਨੂੰ ਮਿਲਣਾ ਆ, ਰਾਈਟ? ਜੀ ਜਦੋਂ ਹੀ ਕਿਸੇ ਨੂੰ ਮਿਲਣਾ, ਜਦੋਂ ਕਿਸੇ ਤੇ 6 ਫੁੱਟ ਦੂਰ ਨਹੀਂ ਹੋ ਸਕਦੇ, ਉਦੋਂ ਮਾਸਕ ਪਾਵੋ, ਰਾਈਟ? ਤਾਂ ਜਦੋਂ ਸਪੈਸ਼ਲੀ ਇਨਡੋਰਸ ਹੋਈਏ, ਰਾਈਟ? ਮੈਂ ਜੀ ਦੇਖਿਆ ਜੀ ਆ ਕਿ ਜਦੋਂ ਅਸੀਂ ਕਦੀ ਕਲੀਨਿਕ ਚ ਕੰਮ ਕਰਦੇ ਜਾਂ ਫਿਰ ਏਦਾਂ, ਲੋਕੀ ਮਾਸਕ ਪਾ ਕੇ ਆਉਂਦੇ ਆ, ਗੱਡੀ ਚ ਤਾਂ ਮਾਸਕ ਪਾਇਆ ਹੁੰਦਾ, ਜਦੋਂ ਸਾਡੇ ਨਾਲ ਗੱਲ ਕਰਨ ਲੱਗਦੇ ਉਦੋਂ ਮਾਸਕ ਥੱਲੇ ਕਰ ਲੈਂਦੇ। ਐਂਡ ਅਸੀਂ ਤੇ ਐਂਡ ਆਮ ਜਸਟ ਲਾਈਕ ਮੈਂ ਉਹਨਾਂ ਨੂੰ ਦੱਸਦੀ ਹਾਂ ਲਾਈਕ ਨਾ ਤੁਸੀਂ ਮਾਸਕ ਪਾ ਕੇ ਰੱਖੋ, ਹੁਣ ਤਾਂ ਪਾਉਣਾ ਚਾਹੀਦਾ ਆ, ਮੈਂ ਬਿਲਕੁਲ ਤੁਹਾਡੇ ਕੋਲ ਆਉਣ ਰਹੀ ਆ, ਇਟ ਸ਼ੁਡ ਬੀ ਯੂ ਨੋ? ਆਪੋਜ਼ਿਟ। ਹਾਂਜੀ ਵੀ ਹਾਂਜੀ ਬਿਲਕੁਲ, ਜੇ ਗੱਡੀ ਦੇ ਵਿੱਚ ਹੋ ਤਾਂ ਫਿਰ ਭਾਵੇਂ ਚਲੋ ਕੋਈ ਨਹੀਂ ਨਾ ਪਾਓ, ਪਰ ਜਦੋਂ ਕਿਸੇ ਬੇਗਾਨੇ ਨੂੰ ਮਿਲਣਾ ਹੈ, ਪਹਿਲੀ ਵਾਰੀ ਕਿਸੇ ਨੂੰ ਮਿਲਣਾ, ਉਦੋਂ ਮਾਸਕ ਪਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਆ। ਦੇਖੋ ਮਾਸਕ ਦੋਨਾਂ ਪਾਸਿਓਂ ਪਾਇਆ ਹੋਵੇ ਤਾਂ 1.5% ਸਿਰਫ ਜਿਹੜਾ ਉਹ ਖਤਰਾ ਰਹਿ ਜਾਂਦਾ ਆ ਕੋਵਿਡ ਜਿਹੜਾ ਆ ਕਿਸੇ ਨੂੰ ਐਕਸਪੋਜ਼ ਕਰਨ ਤੋਂ ਜਾਂ ਹੋਣ ਤੋਂ। ਸੋ ਉਹਦੇ ਨਾਲ ਆਪਣਾ ਕਾਫੀ ਸਮਾਂ ਵੀ ਜਿਹੜਾ ਉਹ ਬਚਦਾ, ਕਿਉਂਕਿ ਫਿਰ ਜੇ ਇੱਕ ਜਣਾ ਘਰ ਦੇ ਵਿੱਚ ਕੋਵਿਡ ਪੋਜ਼ੀਟਿਵ ਆ ਜਾਵੇ ਤਾਂ ਫਿਰ ਸਾਰਿਆਂ ਨੂੰ 14 ਦਿਨ ਕੁਆਰੰਟੀਨ ਕਰਨਾ ਪੈਣਾ ਆ। ਤੁਸੀਂ ਇਹ ਦੇਖੋ ਫਿਰ ਕੰਮ ਵਾਲਿਆਂ ਨੇ ਵੀ ਕਈਆਂ ਨੇ ਕਹਿਣਾ ਵੀ ਨਹੀਂ ਜੀ ਆਓ ਵੀ ਆਓ, ਫਿਰ ਕਹਿਣਾ ਵੀ ਨਹੀਂ ਮੈਨੂੰ ਖਤਰਾ ਆ, ਇਹ ਹੈ। ਉਤੋਂ ਘਰਾਂ 'ਚ ਬਜ਼ੁਰਗ ਸਾਰਿਆਂ ਦੇ ਤਕਰੀਬਨ ਜਿਹੜੇ ਉਹ ਹੁੰਦੇ ਹੀ ਆ। ਸੋ ਇਹ ਚੀਜ਼ਾਂ ਦਾ ਜਿਹੜਾ ਉਹ ਆਪਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਸੋ ਬੈਟਰ ਇਹੀ ਆ ਵੀ ਆਪਾਂ ਪਹਿਲਾਂ ਹੀ ਪ੍ਰੀਕਾਸ਼ਨ ਜਿਹੜੇ ਆ ਉਹ ਲੈ ਕੇ ਰੱਖੀਏ। ਸੋ ਬੀਤੇ ਦਿਨਾਂ ਦੇ ਵਿੱਚ ਵੀ ਤੁਸੀਂ ਫਰੈਜ਼ਨੋ ਕਾਊਂਟੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਫ੍ਰੀ ਟੈਸਟਿੰਗ ਦਾ ਉਪਰਾਲਾ ਜਿਹੜਾ ਉਹ ਕੀਤਾ ਸੀਗਾ। ਸੋ ਟੈਸਟਿੰਗ ਸਾਈਟਸ ਦੇ ਬਾਰੇ ਕੀ ਅਪਡੇਟਸ ਹੈਗੀ ਆ? ਹਾਂਜੀ, ਸੋ ਜਿਹੜੇ ਟੈਸਟਿੰਗ ਸਾਈਟ ਆ, ਮੈਂ ਅਗੇਨ ਰეკਮੈਂਡ ਕਰੂੰਗੀ ਜੇ ਤੁਸੀਂ ਕਿਤੇ ਹੁਣ ਕੋਈ ਗੈਦਰਿੰਗ ਚ ਹੋਏ ਆ ਜਾਂ ਫਿਰ ਤੁਹਾਨੂੰ ਲੱਗਦਾ ਕਿ ਟੈਸਟ ਲੈਣ ਚਾਹੀਦਾ, ਪਲੀਜ਼ ਤੁਸੀਂ 4 ਕੁ ਦਿਨ ਵੇਟ ਕਰੋ ਟੈਸਟ ਲੈਣ ਨੂੰ, ਕਿਉਂਕਿ ਜਦੋਂ ਤੁਸੀਂ ਦੂਸਰੇ ਦਿਨ ਹੀ ਚੱਲ ਜਾਂਦੇ ਆ ਕਦੀ ਵੀ ਕਿ ਹਾਂਜੀ ਮੈਂ ਇੱਥੇ ਘੁੰਮਿਆ ਫਿਰਿਆ ਤਾਂ ਹੁਣ ਮੈਂ ਟੈਸਟ ਲੈਣਾ ਚਾਹੁੰਦੇ ਆ, ਰਾਈਟ? ਹਨਾ? ਉਦੋਂ ਡਿਟੈਕਟ ਨਹੀਂ ਹੁੰਦਾ ਕਿਉਂਕਿ ਤੁਹਾਡੀ ਵਾਇਰਸ ਹਲੇ ਫੈਲੀ ਨਹੀਂ ਹੁੰਦੀ ਤੁਹਾਡੀ ਬੋਡੀ ਚ, ਸੋ ਸਪਰੈਡ ਨਹੀਂ ਹੁੰਦੀ। ਸੋ ਤੁਸੀਂ ਜੇ ਜਾਣਾ ਆ ਟੈਸਟ ਲੈਣ ਅੱਜ ਕੱਲ੍ਹ, ਕਿਉਂਕਿ ਟੈਸਟ ਕੇਸਿਸ ਉੱਪਰ ਜਾਣ ਰਹੇ ਆ, ਸੋ ਟੈਸਟਿੰਗ ਥੋੜੀ ਬਹੁਤੀ ਘਟਣ ਰਹੀ ਆ, ਤਾਂ ਉੱਪਰੋਂ ਜਿੱਦਾਂ ਕਾਫੀ ਮੈਡੀਕਲ ਸਟਾਫ ਉੱਪਰ ਵੀ ਸਟ੍ਰੇਨ ਪੈਣ ਰਿਹਾ ਆ, ਰਾਈਟ? ਹਨਾ? ਸੋ ਜੇ ਤੁਸੀਂ ਟੈਸਟ ਲੈਣ ਜਾਣਾ ਚਾਹੁੰਦੇ ਆ, ਆਪਣੇ ਫ੍ਰਿਜ਼ਨੋ ਚ ਹੈਗਾ UCSF ਕਲੀਨਿਕ, ਉਹਨਾਂ ਦਾ ਐਡਰੈਸ ਹੈਗਾ 2630 ਈਸਟ ਵੈਲਡਨ ਐਵਨਿਊ, ਫ੍ਰਿਜ਼ਨੋ ਕੈਲੀਫੋਰਨੀਆ 93703। ਇੱਥੇ ਸਿਰਫ ਹੁਣ ਅੱਗੇ ਅਨਲਿਮਿਟਿਡ ਕਰਦੇ ਸੀ ਟੈਸਟ, ਹੁਣ ਇਸ ਵਕਤ ਉਹ ਆਪਣਾ ਥੋੜਾ ਬਹੁਤਾ ਚੇਂਜ ਕਰ ਰਹੇ ਆ ਸਿਸਟਮ। ਸੋ ਹੁਣ ਸਿਰਫ 150 ਟੈਸਟ ਦਿਨ ਦੇ ਕਰਦੇ ਆ, ਤਾਂ 150 ਟੈਸਟ
ਸਵੇਰ 8 ਵਜੇ ਖੁੱਲਦੇ ਆ, ਪਰ ਸਵੇਰ ਦੇ 7 ਵਜੇ 1 ਮਾਈਲ ਦੀ ਲਾਈਨ ਲੱਗੀ ਹੁੰਦੀ ਗੱਡੀਆਂ ਦੀ, ਠੀਕ Yeah. ਆ? ਸੋ ਆਪਣਾ ਜੇ ਤੁਸੀਂ ਜਾਣਾ, ਮੈਂ ਰੈਕਮੈਂਡ ਕਰਦੀ 7:30 ਵਜੇ ਤੱਕ ਲਾਈਨ 'ਚ ਉੱਥੇ ਹੋਵੋ ਗੱਡੀਆਂ ਦੀ ਲਾਈਨ 'ਚ, ਕਿਉਂਕਿ 11 ਵਜੇ ਤੱਕ ਟੈਸਟ ਸਾਰੇ ਮੁੱਕ ਜਾਂਦੇ ਆ। Mm. ਭਾਵੇਂ 4 ਵਜੇ ਤੱਕ ਖੁੱਲੇ ਆ, ਜੇ ਤੁਸੀਂ ਆਪਣਾ ਟੈਸਟ ਰਿਜ਼ਲਟ ਲੈ ਕੇ ਆਉਣਾ ਚਾਹੁੰਦੇ। ਇੱਥੇ ਦੋਨੇ ਤਰ੍ਹਾਂ ਦੇ ਟੈਸਟ ਮਿਲਦੇ ਆ, ਆਪਣਾ ਰੈਪਿਡ ਟੈਸਟ ਜਿਸ ਵਿੱਚ ਜੀ 85% ਐਕੂਰੇਸੀ ਹੁੰਦੀ ਆ, ਹਨਾ? ਹੂੰ ਸੋ ਤੇ ਇੱਕ PCR ਟੈਸਟ ਜਿਹੜਾ ਲੈਬ ਵਾਲਾ ਹੁੰਦਾ ਆ, ਤੇ ਉਹ ਵੀ ਇੱਥੇ ਮਿਲਦਾ ਹੈਗਾ। ਤਾਂ ਦੋਨੇ ਕਰਦੇ ਆ। ਤੇ ਜੇ ਕਿਤੇ ਤੁਹਾਨੂੰ ਫਲੂ ਸ਼ਾਟਸ ਵੀ ਚਾਹੀਦਾ, ਇੱਥੇ ਫਲੂ ਸ਼ਾਟਸ ਵੀ ਕਰਦੇ ਆ। ਸੋ ਤੁਸੀਂ ਆਪਣਾ ਫਲੂ ਸ਼ਾਟ ਵੀ ਕਰਾਵੋ, ਕਿਉਂਕਿ ਜਿਹੜੇ ਕੋਵਿਡ ਦੇ ਆ ਤਾਂ ਫਲੂ ਦੇ ਸਿੰਪਟਮਸ ਆ ਥੋੜੇ ਬਹੁਤੇ ਰਲਦੇ ਆ, ਰਾਈਟ, ਹਨਾ? ਐਂਡ ਜੇ ਤੁਹਾਡੇ ਕੋਲ ਕਿਤੇ ਫਲੂ ਹੋਵੇ ਤਾਂ ਫਿਰ ਕੋਵਿਡ ਹੋਵੇ, ਉਹ ਉਨਾ ਹੀ ਤੁਹਾਡੀ ਸਰੀਰ ਉੱਪਰ ਜਿੱਦਾਂ ਇਫੈਕਟ ਪੈਣਾ, ਜਿੱਦਾਂ ਮਿਹਨਤ ਲੱਗਣੀ ਆ ਰਿਕਵਰ ਹੋਣ ਜੀ ਨੂੰ ਜੀ ਤੁਹਾਡੇ ਸਰੀਰ ਨੂੰ, ਰਾਈਟ? ਸੋ ਆਪਣਾ ਦੇਖੋ ਕਿ ਕਿੱਦਾਂ ਕਿੱਦਾਂ ਬਚਾਅ ਤੁਸੀਂ ਰੱਖਣਾ ਹੈ ਆਪਣੇ, ਜੀ ਹਾਂਜੀ, ਬਚਾਅ ਰਾਈਟ, ਰੱਖਣਾ ਹੈ ਬਿਲਕੁਲ ਖਿਆਲ। ਸੋ ਖਿਆਲ ਰੱਖਣਾ ਹੈ ਧਿਆਨ ਰੱਖਣਾ ਹੈ। ਸੋ ਟੈਸਟਿੰਗ ਦਾ ਜਿੱਦਾਂ ਨੇ ਦੱਸਿਆ ਵੀ ਡਿਮਾਂਡ ਬਹੁਤ ਜ਼ਿਆਦਾ ਆ, ਸਪਲਾਈ ਉਨੀ ਜਿਹੜੀ ਉਹ ਨਹੀਂ ਹੈਗੀ, ਕਿਉਂਕਿ ਕੇਸ ਹੁਣ ਦੁਬਾਰਾ ਵੱਧ ਰਹੇ ਆ, ਜ਼ਿਆਦਾ ਲੋਕ ਟੈਸਟ ਕਰਾ ਰਹੇ ਆ। ਥੈਂਕਸਗਿਵਿੰਗ ਤੋਂ ਬਾਅਦ ਦੇ ਵਿੱਚ ਇਹ ਵੱਡਾ ਸਰਜ ਕਹਿ ਲਓ ਵੀ ਹਫਤੇ 2 ਹਫਤੇ ਬਾਅਦ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲ ਸਕਦਾ ਹੈਗਾ ਹੈ। ਜਿੱਦਾਂ ਆਪਾਂ ਹੈਲੋਵੀਨ ਤੋਂ ਬਾਅਦ ਦੇ ਵਿੱਚ ਉਸ ਦੇ ਕੁਝ ਵੀਕ ਬਾਅਦ ਦੇਖਿਆ ਸੀਗਾ ਵੀ ਕਾਫੀ ਜ਼ਿਆਦਾ ਸਰਜ ਹੋਇਆ ਸੀ। ਸੋ ਮਦਰ ਆਫ ਸੁਪਰ ਸਪਰੈਡਰ ਇਵੈਂਟਸ ਜਿਹੜਾ ਇਸ ਨੂੰ ਬਹੁਤ ਸਾਰੇ ਹੈਲਥ ਅਧਿਕਾਰੀ ਜਿਹੜੇ ਉਹ ਗਰਦਾਨ ਰਹੇ ਆ। ਸੋ ਜ਼ਰੂਰ ਵਿਚਾਰ ਰੱਖੋ, ਜਿੱਦਾਂ ਨੇ ਕਿਹਾ ਵੀ ਜੇ ਤੁਹਾਨੂੰ ਲੱਗਦਾ ਵੀ ਖਤਰਾ ਹੈ ਐਕਸਪੋਜ਼ ਹੋਏ ਹੋਣ ਦਾ, 4 ਦਿਨ ਜਿਹੜੀ ਵੇਟ ਕਰਨ ਤੋਂ ਬਾਅਦ 'ਚ ਤੁਸੀਂ ਜਿਹੜਾ ਹੈ ਆਪਣਾ ਕੋਵਿਡ ਦਾ ਜਿਹੜਾ ਉਹ ਟੈਸਟ ਕਰਵਾਓ। ਸੋ ਇਹ ਫਰੈਜ਼ਨੋ ਕਾਉਂਟੀ ਦੇ ਵਿੱਚ ਦੱਸਿਆ। ਬਾਕੀ ਜਿਹਦੇ ਕੋਲ ਵੀ ਇੰਸ਼ੋਰੈਂਸ ਹੈਗੀ ਆ ਉਸ ਦੇ ਤਹਿਤ ਵੀ ਉਹਨਾਂ ਥਰੂ ਵੀ ਪਤਾ ਕਰ ਸਕਦੇ ਹੋ। ਤੇ ਬਾਕੀ ਤੁਹਾਡੇ ਸ਼ਹਿਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਫ੍ਰੀ COVID-19 ਟੈਸਟਿੰਗ ਦੇ ਉਪਰਾਲੇ ਵੀ ਜਿਹੜੇ ਉਹ ਚੱਲ ਰਹੇ ਹੋਣਗੇ। ਤੁਸੀਂ ਜਿਹੜਾ ਜੀ ਉਸ ਦੇ ਬਾਰੇ ਵੀ ਜਿਹੜੀ ਆ ਉਹ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰ ਸਕਦੇ ਹੈਗੇ ਆ। ਸੋ ਤੇ ਨੰਬਰ ਵੀ ਜਿਹੜਾ ਜ਼ਰੂਰ ਦੱਸ ਦਿਓ ਤੁਸੀਂ ਨਵਦੀਪ ਜੀ। ਓਕੇ, ਸੋ ਐਕਚੁਅਲੀ ਭਾਜੀ ਤੁਸੀਂ ਦੱਸ ਦਿਓ। ਜੀ ਜ਼ਰੂਰ ਮੈਂ ਦੱਸ ਹੋ ਗਿਆ ਮੇਰੇ ਫੋਨ 'ਚ ਸੀ। ਜੀ ਤੇ ਕੋਈ ਨਹੀਂ, ਫੋਨ ਨੰਬਰ ਮੈਂ ਦੱਸ ਦਿੰਦਾ ਵੀ ਜੇ ਕਿਸੇ ਨੇ ਹੋਰ ਵਧੇਰੇ ਜਾਣਕਾਰੀ ਲੈਣੀ ਆ। ਸੋ ਫੋਨ ਨੰਬਰ ਹੈ 5595493898 559 549 3898 5595493898। ਜਿਹੜੇ ਸਾਡੇ YouTube Facebook ਦੇ ਉੱਤੇ ਦੇਖ ਰਹੇ ਆ ਉਸ ਦੇ ਉੱਤੇ ਜਿਹੜਾ ਨੰਬਰ ਇਹ ਨਾਲ ਲਿਖਿਆ ਹੈ, ਤੁਸੀਂ ਇਸ ਨੰਬਰ ਦੇ ਉੱਤੇ ਇਹਨਾਂ ਨੂੰ ਕੰਟੈਕਟ ਜਿਹੜਾ ਉਹ ਕਰ ਸਕਦੇ ਹੈਗੇ ਆ। ਤੁਸੀਂ ਜੇ ਫੋਨ ਨਹੀਂ ਪਿਕ ਕਰਦੇ ਵੌਇਸਮੇਲ ਜਾਂ ਮੈਸੇਜ ਜਿਹੜਾ ਇਹਨਾਂ ਨੂੰ ਛੱਡ ਦਿਓ ਤਾਂ ਫਿਰ ਇਹ ਤੁਹਾਨੂੰ ਕਾਲ ਬੈਕ ਜਿਹੜੇ ਉਹ ਕਰ ਲੈਣਗੇ। ਜ਼ਰੂਰ, ਹਾਂਜੀ। ਇੱਕ ਹੋਰ ਚੀਜ਼ ਦੱਸਣਾ ਚਾਹੁੰਦੇ ਹਾਂ ਭਾਜੀ, ਸਾਡੀ ਜਿਹੜੀ ਫਰਜ਼ਨਾ ਦੀ ਹਾਊਸਿੰਗ ਗ੍ਰਾਂਟ ਆ ਇਹ ਦਸੰਬਰ ਤੱਕ ਹੀ ਆ। ਸੋ ਜੇ ਕਿਤੇ ਤੁਸੀਂ ਆਪਣੇ ਰੈਂਟ ਜਾਂ ਫਿਰ ਮੋਰਗੇਜ 'ਚ ਬੈਕਲੌਗਡ ਆ, ਜਾਂ ਫਿਰ ਤੁਸੀਂ ਆਪਣਾ ਤੁਹਾਡੀ ਜੌਬ ਹਟ ਗਈ, ਜਾਂ ਫਿਰ ਤੁਹਾਡੇ ਘੰਟੇ ਘੱਟ ਗਏ ਜੌਬ ਦੇ, ਤਾਂ ਤੁਹਾਡੀ ਇਨਕਮ ਨੂੰ ਇਫੈਕਟ ਪਿਆ ਆ, ਤੁਸੀਂ ਇਹ ਹਾਊਸਿੰਗ ਗ੍ਰਾਂਟ ਦੇ ਲਾਈਕ ਚੁੱਕ ਸਕਦੇ ਆ। ਲਾਈਕ ਤੁਹਾਨੂੰ $4,500 ਤੱਕ ਮਿਲ ਸਕਦਾ ਆ, ਰਾਈਟ? ਸੋ ਕੀ ਇਹ ਸਿਰਫ ਜਿਹੜੇ ਫਰੈਜ਼ਨੋ ਸਿਟੀ 'ਚ ਰਹਿੰਦੇ ਆ ਕਿ ਜਿਹੜੇ ਫਰੈਜ਼ਨੋ ਕਾਉਂਟੀ 'ਚ ਰਹਿੰਦੇ ਉਹਨਾਂ ਵਾਸਤੇ? ਹਾਂਜੀ, ਆਹ ਵਾਲਾ ਜਿਹੜਾ ਗ੍ਰਾਂਟ ਹੈ ਸਿਰਫ ਫਰੈਜ਼ਨੋ ਸਿਟੀ ਵਾਲਿਆਂ ਦਾ ਆ। ਸੋ ਜੇ ਤੁਸੀਂ ਫਰੈਜ਼ਨੋ ਸਿਟੀ 'ਚ ਰਹਿੰਦੇ ਆ, ਤੁਸੀਂ ਡੈਫੀਨਿਟਲੀ ਅਪਲਾਈ ਕਰੋ। ਇਹਦਾ ਵੀ ਨੰਬਰ ਤੁਸੀਂ ਲੈ ਲਓ 559-549-4088। ਸੋ 559-549-4088। ਇਹਦਾ ਗ੍ਰਾਂਟ ਹੈਗਾ। ਹਰਮਨ ਸਿੰਘ ਲੀਡ ਕਰਦੇ ਆ। ਇਹਨਾਂ ਨੂੰ ਫੋਨ ਕਰ ਸਕਦੇ ਆ, ਜੇ ਕੋਈ ਸਵਾਲ ਆ ਪੁੱਛ ਸਕਦੇ ਆ, ਉਹ ਐਪਲੀਕੇਸ਼ਨ ਤੁਹਾਨੂੰ ਭੇਜ ਸਕਦਾ ਆ। ਸੋ ਇੱਕ ਕਾਫੀ ਹੈਗੇ ਆ ਗ੍ਰਾਂਟ ਦੇ ਪੈਸੇ ਹਲੇ। ਸੋ ਜੇ ਤੁਹਾਨੂੰ ਲੱਗਦਾ ਤੁਹਾਡੇ ਲਈ ਇਹ ਫਾਇਦੇਮੰਦ ਹੋਊਗਾ, ਤੁਸੀਂ ਪਲੀਜ਼ ਡੈਫੀਨਿਟਲੀ ਅਪਲਾਈ ਕਰਕੇ ਦੇਖੋ ਤੇ ਸ਼ਾਇਦ ਤੁਹਾਨੂੰ ਕੁਝ ਮਿਲੂਗਾ। ਬਾਕੀ ਜੇ ਹੋਰ ਕੋਈ ਸਵਾਲ ਹੈਗੇ ਆ ਕੋਵਿਡ ਦੇ ਇਲਾਵਾ, ਕੋਈ ਤੁਹਾਨੂੰ ਗਰੋਸਰੀ ਦੀ ਚਾਹੀਦੀ ਮਦਦ, ਆਪਣਾ ਕਹਿ ਲਓ ਹੋਰ ਕੋਈ ਸਹੂਲਤਾਂ ਲਈ ਚਾਹੀਦਾ, ਜਿਹੜਾ ਭਾਜੀ ਨੇ ਪਹਿਲਾ ਨੰਬਰ ਦੱਸਿਆ ਸੀ, ਪਲੀਜ਼ ਉੱਥੇ ਕੰਟੈਕਟ ਕਰ ਲਿਓ ਜੀ। ਉਹ ਫੋਨ ਨੰਬਰ ਆ 559549 ਤੇ 3898। ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਉੱਤੇ ਕੰਟੈਕਟ ਕਰ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਨਵਦੀਪ, ਤੁਸੀਂ ਸਾਡੇ ਨਾਲ ਜੁੜੇ, ਇਹ ਜਿਹੜੀ ਜਾਣਕਾਰੀ ਸਾਂਝੀਆਂ ਕੀਤੀਆਂ, ਮਿਹਰਬਾਨੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਸ ਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਿਓ, ਹਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।